ਬਿਸਮਿਲ੍ਲਾਹਿਰਰਹਿਮਾनिर्रहीम ਤੇ अस्सलाम वालेकुम 15 ਜੁਲਾਈ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਗੱਲਾਂ ਤੇ ਚਾਨਣ ਪਾਉਣ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇੱਕ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਨੂੰ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ ਤੇ ਕਮੈਂਟ ਕਰੋ, ਹੋ ਸਕੇ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਆਉਨੇ ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ ਜਿਨ੍ਹਾਂ ਤੇ ਚਾਨਣ ਪਾਉਣਾ ਹੈ। ਪਹਿਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ। ਬਿੱਲੀ, ਹਾਂਜੀ ਬਿੱਲੀ ਨੇ ਮੁਸੀਬਤ ਪਾਤੀ ਹੈ ਜੀ। ਪੂਰਾ ਸਿਸਟਮ ਇਸ ਵੇਲੇ ਇੱਕ ਬਿੱਲੀ ਦੇ ਖਿਲਾਫ ਹੋਇਆ ਖਲੋਤਾ ਹੈ। ਬਿੱਲੀ ਨੇ ਪੂਰੇ ਸਿਸਟਮ ਨੂੰ ਯਰਕਾ ਕੇ ਰੱਖ ਦਿੱਤਾ ਹੈ। ਬੜੀ ਖਾਸ ਬਿੱਲੀ ਹੈ। ਬਿੱਲੀ ਉਹ ਹੈ ਜਿਹੜੀ ਇਮਰਾਨ ਖਾਨ ਦੇ ਕੋਲ ਆ ਜਾਂਦੀ ਸੀ ਤੇ ਹੁਣ ਉਸ ਬਿੱਲੀ ਨੂੰ ਅਡਿਆਲਾ ਜੇਲ੍ਹ ਬਦਰ ਕਰਨ ਦੀਆਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਨੇ ਜਨਾਬ। ਪਹਿਲੇ ਤਾਂ ਉਹਨੂੰ ਡੱਕ ਦਿੱਤਾ ਗਿਆ ਸੀ, ਸੁਣ 'ਚ ਆਇਆ ਕਿ ਕਿਤੇ ਤਾੜ ਦਿੱਤੀ ਸੀ ਵਿਚਾਰੀ। ਤਾੜ ਦਿੱਤੀ ਮੀਨ ਕਿ ਕਿਸੇ ਜਗ੍ਹਾ ਤੇ ਲੌਕ ਕਰ ਦਿੱਤੀ ਸੀ ਤਾਂ ਕਿ ਬਿੱਲੀ ਇਮਰਾਨ ਖਾਨ ਤੱਕ ਨਾ ਪਹੁੰਚ ਸਕੇ। ਇਹ ਮੈਂ ਤੁਹਾਨੂੰ ਥੋੜ੍ਹੀ ਜਿਹੀ ਸਾਖਤ ਦੱਸਦੇ ਹਾਂ ਜਿਹੜੀ ਜਗ੍ਹਾ ਤੇ ਇਮਰਾਨ ਖਾਨ ਨੂੰ ਰੱਖਿਆ ਹੈ ਕਿ ਇੱਕ ਜਿਹਨੂੰ ਬਰਾਂਡਾ ਆਖਦੇ ਅਸੀਂ ਪੰਜਾਬੀ 'ਚ ਤੇ ਅੰਗਰੇਜ਼ੀ 'ਚ ਉਹਨੂੰ, ਇਹ ਵੈਸੇ ਤੁਹਾਨੂੰ ਲੱਗਦਾ ਹੋਏਗਾ ਤੁਹਾਡਾ ਲਫ਼ਜ਼ ਹੈ, ਇਹ ਤੁਹਾਡਾ ਨਹੀਂ ਹੈ, ਇਹ ਅੰਗਰੇਜ਼ਾਂ ਦਾ ਹੀ ਲਫ਼ਜ਼ ਹੈ। ਇਹਨੂੰ ਵਰਾਂਡਾ ਆਖਦੇ ਨੇ ਅੰਗਰੇਜ਼ੀ 'ਚ ਤੇ ਉੱਥੋਂ ਅਸੀਂ ਵਰਾਂਡੇ ਤੋਂ ਬਰਾਂਡਾ ਬਣਾ ਲਿਆ। ਜਿਵੇਂ ਬ੍ਰਾਂਡ ਤੋਂ ਅਸੀਂ ਪੰਜਾਬੀ 'ਚ ਬ੍ਰਾਂਡ ਬਣਾਇਆ ਹੋਇਆ ਤੇ ਹੋਰ ਵੀ ਬੜੇ ਸਾਰੇ ਲੋਕ ਆਪਣੇ ਜਿਹੜੇ ਅਸੀਂ ਲਫ਼ਜ਼ ਜਿਹੜੇ ਨਾ ਗੈਸ ਨੂੰ ਜਿਵੇਂ ਅਸੀਂ ਗੈਸ ਆਖਦੇ ਹਾਂ, ਇਸ ਤਰ੍ਹਾਂ ਅਸੀਂ ਆਪਣੇ ਲਫ਼ਜ਼ ਪੰਜਾਬੀ ਬਣਾ ਲੈਨੇ। ਖੈਰ ਇਹ ਬਰਾਂਡਾ ਨਵਾਂ ਇੱਕ ਜਿਹੜੀ ਉਹ ਬਰਾਂਡਾ ਬਣਿਆ ਹੁੰਦਾ, ਉਹਦੇ ਵਿੱਚ ਜਿਹੜੇ ਨੇ ਬਹੁਤ ਸਾਰੇ ਸੈੱਲ ਬਣੇ ਨੇ ਔਰ ਉਹਨਾਂ ਸੈੱਲ ਦੇ ਬਾਹਰ ਇੱਕ ਦਰਵਾਜ਼ਾ ਹੁੰਦਾ ਔਰ ਇੱਕ ਫਿਰ ਅੰਦਰਲੇ ਪਾਸੇ ਦਰਵਾਜ਼ਾ ਹੁੰਦਾ। ਮੀਨ ਦੋ ਜਾਲੀਆਂ ਹੁੰਦੀਆਂ ਨੇ ਜਾਂ ਸਲਾਖਾਂ ਹੁੰਦੀਆਂ ਨੇ, ਉਹਦੇ ਪਿੱਛੇ ਉਹ ਛੋਟਾ ਜਿਹਾ ਜਿਹੜਾ ਉਹ ਜ਼ਾਹਿਰ ਹੈ ਕਿ ਉਹ ਸੈੱਲ ਹੁੰਦਾ। ਹੁਣ ਉਹ ਜਿਹੜੀਆਂ ਸਲਾਖਾਂ ਹੁੰਦੀਆਂ ਨੇ ਉਹ ਜ਼ਾਹਿਰ ਹੈ ਜਿਹੜੀਆਂ ਇੱਕ ਦੂਸਰੇ ਤੋਂ ਦੂਰ ਹੁੰਦੀਆਂ ਨੇ, ਉਹਦੇ ਵਿੱਚੋਂ ਦੀ ਬਿੱਲੀ ਛਿੱਲੀ ਲੰਘ ਜਾਂਦੀ ਹੈ। ਉਹ ਬਿੱਲੀ ਜ਼ਾਹਿਰ ਹੈ ਖਾਨ ਸਾਹਿਬ ਦੇ ਕੋਲ ਚਲੀ ਜਾਂਦੀ ਹੋਏਗੀ ਉਸ ਸੈੱਲ ਦੇ ਵਿੱਚ ਔਰ ਉਹ ਉਹਨੂੰ ਕੋਈ ਰੋਟੀ ਪਾਣੀ ਦੇ ਦਿੰਦੇ ਹੋਣਗੇ। ਵੈਸੇ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਖਾਨ ਸਾਹਿਬ ਨੂੰ ਜਾਨਵਰਾਂ ਨਾਲ ਪਿਆਰ ਬੜਾ ਹੈ। ਮੈਂ ਤੁਹਾਨੂੰ ਇੱਕ ਵਾਕਿਆ ਸੁਣਾ ਦਿੰਦਾ, ਤੁਹਾਡੇ ਲਈ ਇੰਟਰਸਟਿੰਗ ਹੋਏਗਾ ਕਿ ਖਾਨ ਸਾਹਿਬ ਨੇ ਕੁਝ ਬੱਕਰੀਆਂ ਰੱਖੀਆਂ ਹੋਈਆਂ ਨੇ। ਮੈਂ ਜਿਸ ਵੇਲੇ ਚੀਫ ਆਫ ਸਟਾਫ ਸਾਂ ਤੇ ਮੇਰੇ ਲਈ ਜਿਹੜੀ ਸਭ ਤੋਂ ਵੱਡੀ ਪਰੇਸ਼ਾਨੀ ਦੀ ਗੱਲ ਹੁੰਦੀ ਸੀ ਉਹ ਇਹ ਹੁੰਦੀ ਸੀ ਕਿ ਖਾਨ ਸਾਹਿਬ ਦੀ ਸਿਹਤ ਤੋਂ ਬਾਅਦ ਜਿਹੜੀਆਂ ਬੱਕਰੀਆਂ ਸ਼ੱਕਰੀਆਂ ਸਾਡੇ ਕੋਲ ਸਨ, ਜਾਨਵਰ ਸਨ, ਉਹਨਾਂ ਦੀ ਸਿਹਤ ਔਰ ਉਹਨਾਂ ਦੀ ਫਲਾਹ ਬਹਿਬੂਦ ਜਿਹੜੀ ਹੈ ਉਹ ਜਿਹੜੇ ਮੁਲਾਜ਼ਮ ਇਸ ਕੰਮ ਲਈ ਰੱਖੇ ਸਨ ਉਹ ਠੀਕ ਠਾਕ ਕਰਨ। ਜਿਹੜਾ ਖਾਨ ਸਾਹਿਬ ਦਾ ਮੁਲਾਜ਼ਮ ਮਾਲੀ ਸੀ, ਜਿਹੜਾ ਪੌਦਿਆਂ ਦਾ ਖਿਆਲ ਰੱਖਦਾ ਸੀ, ਉਹ ਸਭ ਤੋਂ VIP ਸੀ। ਉਹਦੀ ਡਾਇਰੈਕਟ ਐਕਸੈਸ ਸੀ ਖਾਨ ਸਾਹਿਬ ਤੱਕ। ਜਦੋਂ ਮਰਜ਼ੀ ਉਹ ਜਿੱਥੇ ਮਰਜ਼ੀ ਖਾਨ ਸਾਹਿਬ ਨਾਲ ਗੱਲ ਕਰ ਸਕਦਾ ਸੀ। ਉਹਨੇ ਬਸ ਦੱਸਣਾ ਸੀ ਕਿ ਫਲਾਨਾ ਬੂਟਾ ਜਿਹੜਾ ਹੈ ਨਾ, ਪੌਦਾ ਜਿਹੜਾ ਹੈ, ਉਹਦੀ ਸਿਹਤ ਮੈਨੂੰ ਠੀਕ ਨਹੀਂ ਲੱਗ ਰਹੀ ਤੇ ਬਸ ਫਿਰ ਕੰਮ ਖਤਮ, ਖਾਨ ਸਾਹਿਬ ਉਸ ਬੂਟੇ ਤੇ ਪਹੁੰਚੇ ਲਾਓ। ਉਸ ਘੰਟੇ ਨਹੀਂ ਤੇ ਅਗਲੇ ਘੰਟੇ ਨਹੀਂ ਤੇ 2 ਘੰਟੇ ਬਾਅਦ ਉਹਦੇ ਸਿਰ ਤੇ ਖਲੋਤੇ ਹੋਣਗੇ ਔਰ ਪੂਰੀ ਫਿਰ ਤਹਿਕੀਕ ਕਰਨਗੇ ਵੀ ਇਸ ਬੂਟੇ ਨੂੰ ਬਚਾਉਣਾ ਕਿਵੇਂ ਤੇ ਕੀ ਕਰਨਾ। ਇਸੇ ਤਰੀਕੇ ਨਾਲ ਜਿਹੜਾ ਦੂਜਾ ਜਾਨਵਰ ਜਿਹੜਾ ਉਹ ਬੱਕਰੀਆਂ ਦੀ ਖਿਆਲ ਰੱਖਦਾ ਸੀ ਜਾਂ ਦੂਜੇ ਜਿਹੜੇ ਜਾਨਵਰ ਸਨ ਉਹਨਾਂ ਦਾ, ਉਹ ਵੀ VIP ਸੀ। ਉਹ ਵੀ ਮੇਰੇ ਤੱਕ ਵੀ ਉਹਦੀ ਐਕਸੈਸ ਡਾਇਰੈਕਟ ਸੀ। ਜਿਸ ਵੇਲੇ ਮਰਜ਼ੀ ਜਿਹੋ ਜੀ ਮਰਜ਼ੀ ਮੀਟਿੰਗ ਹੋ ਰਹੀ ਹੋਵੇ ਉਹ ਆ ਕੇ ਦੱਸ ਸਕਦਾ ਵੀ ਇਹ ਡਾਕਟਰ ਚਾਹੀਦਾ ਹੈ ਜਾਂ ਦਵਾਈ ਚਾਹੀਦੀ ਹੈ ਤੇ ਉਹ ਜਨਾਬ ਹੌਟ ਡਾਇਲ ਦੇ ਉੱਤੇ ਉਹਦੇ ਵਾਸਤੇ ਖਾਨ ਸਾਹਿਬ ਵੀ ਸਨ ਤੇ ਮੈਂ ਵੀ ਸਾਂ। ਇਸ ਲਈ ਜਾਨਵਰਾਂ ਨਾਲ ਉਹਨਾਂ ਦਾ ਪਿਆਰ ਕੋਈ ਢੱਕਿਆ ਛੁਪਿਆ ਤੇ ਹੈ ਨਹੀਂ, ਸਾਰਿਆਂ ਨੂੰ ਹੀ ਪਤਾ ਹੈ। ਤੇ ਬਿੱਲੀ ਵੀ ਜ਼ਾਹਿਰ ਹੈ, ਜਾਨਵਰ ਔਰ ਬੱਚੇ ਇਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਇਨਸਾਨ ਚੰਗਾ ਹੁੰਦਾ। ਬਲਕਿ ਉਹ ਇੱਕ ਕਹਾਵਤ ਮੈਨੂੰ ਕਿਸੇ ਨੇ ਭੇਜੀ ਹੈ ਕਿ ਸ਼ਾਇਦ ਇੱਕ ਬੜੇ ਬਜ਼ੁਰਗ ਸਨ, ਉਹਨਾਂ ਦੀ ਬਿੱਲੀ ਸੀ ਤੇ ਉਹ ਜਿਸ ਵੇਲੇ ਉਹਨਾਂ ਦੇ ਕੋਲ ਕੋਈ ਭੈੜਾ ਬੰਦਾ ਆਉਂਦਾ ਸੀ ਬਿੱਲੀ ਦੂਰ ਚਲੀ ਜਾਂਦੀ ਸੀ ਤੇ ਉੱਥੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਇਹ ਬਿੱਲੀ ਜਿਹੜੀ ਇਹ ਇਨਸਾਨ ਚੰਗਾ ਨਹੀਂ ਹੈ ਤੇ ਉਹ ਉਹਦੇ ਕੋਲੋਂ ਕਿਨਾਰਾ ਕਸ਼ੀ ਕਰਦੇ ਸਨ। ਤੇ ਜਾਨਵਰ ਜਿਹੜੇ ਨੇ ਬੜੀ ਜਲਦੀ ਉਹਨਾਂ 'ਚ ਅੱਲਾ ਨੇ ਸਲਾਹੀਅਤ ਦਿੱਤੀ ਹੁੰਦੀ ਹੈ ਕਿ ਉਹ ਚੰਗੇ ਤੇ ਭੈੜੇ ਬੰਦਿਆਂ ਦਾ, ਇਸੇ ਤਰ੍ਹਾਂ ਬੱਚੇ ਵੀ ਚੰਗੇ ਤੇ ਭੈੜੇ ਬੰਦਿਆਂ ਦੀ ਉਹਨਾਂ ਨੂੰ ਵਾਈਬ ਆ ਜਾਂਦੀ ਹੈ। ਬਹਰਹਾਲ ਇਹ ਤਾਂ ਚਲੋ ਇੱਕ ਗੱਲ ਸੀ ਸਾਈਡ ਦੀ, ਲੇਕਿਨ ਤੁਸੀਂ ਇਸ ਵੇਲੇ ਲੋਕਾਂ ਦਾ ਡਰਿਆ ਹੋਣਾ ਚੈੱਕ ਕਰੋ ਕਿ ਇੱਕ ਬਿੱਲੀ ਬਰਦਾਸ਼ਤ ਨਹੀਂ ਹੋਈ ਉਹਨਾਂ ਦੇ ਕੋਲੋਂ ਕਿ ਬਿੱਲੀ ਖਾਨ ਦੇ ਨਾਲ ਮਾਨੂਸ ਕਿਉਂ ਹੋ ਗਈ। ਬਿੱਲੀ ਆਪਣੀਆਂ ਗੱਲਾਂ ਕਰਦੀ ਹੋਏਗੀ, ਖਾਨ ਬਿੱਲੀ ਨਾਲ ਗੱਲਾਂ ਕਰਦਾ ਹੋਏਗਾ, ਇਹਦੇ ਉੱਤੇ ਵੀ ਮਸਲਾ ਹੈ। ਤੇ ਬਿੱਲੀ ਜਿਹੜੀ ਹੁਣ ਅਡਿਆਲਾ ਜੇਲ੍ਹ ਬਦਰ ਕਰ ਛੜੀ ਜੇ, ਉਹਦਾ ਤਬਾਦਲਾ ਪਹਿਲਾਂ ਉਹਨੂੰ ਡੱਕ ਦਿੱਤਾ ਤੇ ਹੁਣ ਸੋਚਿਆ ਜਾ ਰਿਹਾ ਕਿ ਉਹਨੂੰ ਪੱਕੀ ਉੱਥੋਂ ਕਿਸੇ ਤਰੀਕੇ ਨਾਲ ਸ਼ਿਫਟ ਕਰੋ। ਬਹਰਹਾਲ ਇਸ ਜ਼ਹਿਨੀਅਤ ਨੂੰ ਮੈਂ ਬਿਮਾਰ ਹੀ ਆਖ ਸਕਦਾ, ਹੋਰ ਕੁਝ ਨਹੀਂ ਆਖ ਸਕਦਾ। ਅਗਲੀ ਖਬਰ ਇਹ ਹੈ ਜੀ ਕਿ ਸ਼ਹਬਾਜ਼ ਸ਼ਰੀਫ ਸਾਹਿਬ ਨੇ ਇਹ ਆਖਿਆ ਹੈ ਜੀ ਕਿ ਵਜ਼ੀਰ ਆਜ਼ਮ ਹਾਊਸ ਦੇ ਅਖਰਾਜਾਤ ਮੈਂ ਆਪਣੀ ਜੇਬ ਤੋਂ ਅਦਾ ਕਰਦਾ। ਮਾਸ਼ਾਅੱਲਾ ਇਹ ਖਬਰ ਮੀਡੀਆ 'ਚ ਵਾਕਿਆ ਹੀ ਰਿਲੀਜ਼ ਕਰਵਾਈ ਗਈ ਹੈ। ਅੱਛਾ ਜੀ, ਇੰਝ ਹੀ ਹੋਏਗਾ। ਇਹ ਜਨਾਬ ਜਿਹੜਾ ਮਾਡਲ ਟਾਊਨ ਦਾ ਤੁਸੀਂ ਜਿਹੜਾ ਘਰ ਉਹਨੂੰ ਕੈਂਪ ਆਫਿਸ ਬਣਾਇਆ ਹੈ,
ਇਹਦੇ ਪੈਸੇ ਜਿਹੜੇ ਨੇ ਉਹ ਜਨਾਬ ਉਹ ਜਾਂ ਇਹਦਾ ਇਸਤੇਮਾਲ ਜਿਹੜਾ ਉਹ ਮਾਛੀਵਾਲ ਦੇ ਬਸ਼ਾਰਤੇ ਮਸੱਲੀ ਨੇ ਕਰਨਾ ਹੈ। ਮਤਲਬ ਜੇ ਤੇ ਤੁਹਾਡੇ ਮਾਡਲ ਟਾਊਨ ਵਾਲੇ ਦਫ਼ਤਰ ਦਾ ਚਾਰਜ ਹੁਣ ਬਸ਼ਾਰਤੇ ਮਸੱਲੀ ਕੋਲ ਹੈ ਤੇ ਫਿਰ ਤੇ ਠੀਕ ਹੈ, ਉਹ 'ਤੇ ਜਿਹੜਾ ਅਰਬਾਂ ਰੁਪਈਆ ਲੱਗਣਾ ਹੈ। ਔਰ ਹੁਣੇ ਹੀ 1 ਅਰਬ 15 ਕਰੋੜ ਜਿਹੜਾ ਉਹ ਜ਼ਰਦਾਰੀ ਸਾਹਿਬ ਨੇ ਆਵਾਨ ਸਦਰ ਦਾ ਵਧਾਇਆ ਹੈ। 4 ਗੁਣਾ ਪੈਸੇ ਉਹਨਾਂ ਨੇ ਆਪਣੀਆਂ ਗੱਡੀਆਂ ਦੇ ਵਧਾਏ ਔਰ ਉਸੇ ਤਨਾਸਬ ਨਾਲ ਤੁਸੀਂ ਵੀ ਵਜ਼ੀਰ ਆਜ਼ਮ ਹਾਊਸ ਦਾ ਖਰਚਾ ਵਧਾਇਆ ਹੈ। ਇਹ ਦੱਸੋ ਵੀ ਇਹ ਕੋਈ ਬਸ਼ਾਰਤ ਮਸੱਲੀ ਰਾਤੋਂ ਰਾਤ ਕਰ ਗਿਆ, ਤੁਹਾਨੂੰ ਪਤਾ ਨਹੀਂ ਲੱਗਾ ਵੀ ਇਹ ਇੰਨੇ ਖਰਚੇ ਵਧਾ ਦਿੱਤੇ ਨੇ। ਜੇ ਤੁਸੀਂ ਪੱਲਿਓਂ ਖਰਚੇ ਕਰਨੇ ਨੇ ਤੇ ਇਹ ਜਾਤੀ ਉਮਰਾ ਵੀ ਕੈਂਪ ਆਫਿਸ ਬਣ ਗਿਆ, ਮਾਡਲ ਟਾਊਨ ਵੀ ਬਣ ਗਿਆ, ਤੇ ਇਹ ਸਾਰਾ ਕੁਝ ਕੌਣ ਹੈ? ਇਹਦੇ ਪੈਸੇ ਕਿੰਨੇ ਦੇਣੇ ਨੇ? ਇਹ ਕਿੱਥੋਂ ਆਉਣੇ? ਮੋਦੀ ਨੇ ਦੇਣੇ ਨੇ ਤੁਹਾਨੂੰ ਪੈਸੇ ਇਹਦੇ? ਮਤਲਬ ਇਹਨਾਂ ਦੀਆਂ ਗੱਲਾਂ ਸੁਣੋ। ਇਹਨਾਂ ਦੇ ਨਾਲ ਮੈਨੂੰ ਜਿਹੜਾ ਅਸਲ ਮਸਲਾ ਹੈ ਨਾ ਉਹ ਇਹ ਹੈ, ਇੱਕ ਤੇ ਚਲੋ ਲੋਕੀ ਭੈੜੇ ਕੰਮ ਕਰਦੇ ਨੇ ਨਾ, ਉਹ ਵੀ ਬਰਦਾਸ਼ਤ ਹੋ ਜਾਂਦੇ ਨੇ। ਇਹ ਆਂਦੇ ਨੇ ਵੀ ਅਸੀਂ ਭੈੜੇ ਕੰਮ ਵੀ ਕਰਨੇ, ਸਾਨੂੰ ਫਰਿਸ਼ਤੇ ਵੀ ਮੰਨੋ। ਇਹ ਆਂਦੇ ਨੇ ਵੀ ਅਸੀਂ ਬੁਜ਼ਦਲੀ ਵੀ ਕਰਨੀ ਹੈ ਤੇ ਸਾਨੂੰ ਜਿਹੜਾ ਨਾ ਉਹ ਗਾਜ਼ੀਆਂ ਦੇ ਬਰਾਬਰ ਦਾ ਜਿਹੜਾ ਨਾ ਹੀਰੋਜ਼ ਦੇ ਬਰਾਬਰ, ਕੋਈ ਮੇਰਾ ਮਤਲਬ ਗਲੈਡੀਏਟਰਸ ਦੇ ਬਰਾਬਰ ਸਾਨੂੰ ਜਿਹੜਾ ਨਾ ਉਹ ਕੋਈ ਜਿਹੜਾ ਨਾ ਉਹ ਸਾਡਾ ਰੁਤਬਾ ਰੱਖੋ। ਇਹ ਆਂਦੇ ਨੇ ਅਸੀਂ ਕਰਪਸ਼ਨ ਵੀ ਕਰਨੀ ਹੈ ਪਰ ਸਾਨੂੰ ਫਰਿਸ਼ਤਿਆਂ ਤਰ੍ਹਾਂ ਨੇਕ ਔਰ ਬਿਲਕੁਲ ਮਾਸੂਮ ਕਰਾਰ ਦਿਓ। ਇਹ ਜਿਹੜੀ ਇਹਨਾਂ ਦੀ ਮੁਨਾਫਕਤ ਹੈ ਨਾ ਇਸ ਖਾਨਦਾਨ ਦੀ, ਅੱਲਾ ਦਾ ਨਾਂ ਲੈ ਕੇ, ਮਜ਼ਹਬ ਦਾ ਨਾਂ ਲੈ ਕੇ ਨਾ ਲੁੱਟ ਮਾਰ ਰੱਖੀਏ ਸਾਰੀ ਜ਼ਿੰਦਗੀ, ਤੇ ਹੁਣ ਵੀ ਉਹੀ ਕੰਮ ਕਰਨ ਰਹੇ ਨੇ। ਔਰ ਹੁਣ ਆਂਦੇ ਨੇ ਕਿ ਜੀ ਅਸੀਂ ਤੇ ਪੱਲਿਓਂ ਖਰਚਾ ਕਰ ਰਹੇ ਹਾਂ, ਤੇ ਬੜਾ ਚੰਗਾ ਤੁਸੀਂ ਪੱਲਿਓਂ ਖਰਚਾ ਕਰਦੇ ਹੋ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਹੁਣ ਜਿਹੜਾ ਇੱਜ਼ਤ ਨਿਕਾਹ ਦਾ ਕੇਸ ਸੀ ਉਹਦਾ ਤਾਂ ਫੈਸਲਾ ਹੋ ਗਿਆ। ਉਹ ਤੇ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਝੂਠਾ ਕੇਸ ਸੀ। ਉਹਦੇ ਵਿੱਚੋਂ ਬੁਸ਼ਰਾ ਬੀਬੀ ਵੀ ਬਾਇਜ਼ਤ ਬਰੀ ਹੋ ਗਈ ਤੇ ਇਮਰਾਨ ਖਾਨ ਵੀ ਹੋ ਗਿਆ। ਉਹਦੇ ਵਿੱਚ ਜਿਨ੍ਹਾਂ ਨੇ ਜੋ ਗੰਦ ਬਕਿਆ ਸੀ ਉਹ ਵੀ ਸਭ ਕੁਝ। ਇਹਦੇ ਹੁਣ 2 ਅਗਲੇ ਕੰਮ ਨਿਕਲੇ ਨੇ। ਇੱਕ ਤੇ ਜਿਹੜੇ ਲਫਾਫੀਆਂ ਨੇ ਨਾ, ਸਨਾ ਬੁੱਚਾ ਸਾਹਿਬਾ, ਦੂਸਰੇ ਉਹ ਵੀ ਹੁਣ ਇਹਦੇ ਉੱਤੇ ਮੁਨੀਬ ਫਾਰੂਕ ਸਾਹਿਬ, ਦੂਸਰੇ ਲੋਕ ਸਾਰੇ ਤੇ ਟਵੀਟ ਕਰਨਾ ਸ਼ੁਰੂ ਹੋ ਗਏ ਨੇ। ਪਹਿਲਾਂ ਨਹੀਂ ਸੀ ਕਰਦੇ। ਤੇ ਟਵੀਟ ਦੇ ਉੱਤੇ ਕਹਿ ਕੀ ਰਹੇ ਨੇ? ਕਹਿ ਰਹੇ ਨੇ ਖਾਬਰ ਮਾਨਿਕਾ ਨੂੰ ਮਾੜਾ ਚੰਗਾ ਕਹਿ ਰਹੇ ਨੇ। ਇਹ ਖਾਬਰ ਮਾਨਿਕਾ ਨੇ ਆਪ ਕੇਸ ਬਣਾਇਆ ਸੀ, ਹਜੇ ਵੀ ਬੋਲ ਰਹੇ ਹੋ ਤੇ ਖਾਬਰ ਮਾਨਿਕਾ ਤੇ ਬੋਲ ਰਹੇ ਹੋ। ਇਹ ਜਿਹਨਾਂ ਬਣਵਾਇਆ ਸੀ, ਜੇ ਹਿੰਮਤ ਹੈ ਤਾਂ ਉਹਨਾਂ ਤੇ ਗੱਲ ਕਰੋ ਨਾ। ਹਜੇ ਵੀ ਖਾਬਰ ਮਾਨਿਕਾ ਨੂੰ ਮਾੜਾ ਚੰਗਾ ਕਹਿ ਰਹੇ ਨੇ ਤੇ ਕਹਿ ਰਹੇ ਨੇ ਕਿ ਉਹਨੇ ਕੇਸ ਬੜਾ ਗੰਦਾ ਬਣਾਇਆ ਸੀ। ਉਦੋਂ ਕਹਿ ਰਹੇ ਨੇ ਜਦੋਂ ਕੇਸ ਫਾਰਗ ਹੋ ਗਿਆ, ਜਦੋਂ ਕੇਸ ਬਣਿਆ ਸੀ ਉਦੋਂ ਇਹ ਸਾਰੇ ਸਾਇਲੈਂਟ ਮੋਡ ਤੇ ਲੱਗੇ ਸਨ। ਦੂਜਾ ਸਾਡਾ ਮਸ਼ਵਰਾ ਵੀ ਹੈ ਕਿ ਚਲੋ ਹੁਣ ਸਾਹਮਣੇ ਤੇ ਖਾਬਰ ਮਾਨਿਕਾ ਉੱਤੇ ਤੇ ਕੇਸ ਕਰੋ ਨਾ। ਹਦੂਦ ਆਰਡੀਨੈਂਸ ਉਹਦੇ ਤੇ ਲੱਗੇ। ਉਹਨੇ ਜਿਹੜੀ ਝੂਠੀ ਤੋਹਮਤ ਲਾਈ ਸੀ, 80 ਕੋੜੇ ਜਿਹੜੇ, ਉਹ ਜ਼ਰਾ ਇਹਨਾਂ ਦੀ ਤਸ਼ਰੀਫ ਦੇ ਉੱਤੇ ਲੱਗਣ ਤੇ ਜੇਲ੍ਹ ਦੀ ਸਜ਼ਾ ਵੀ ਹੋਵੇ ਇਹਨਾਂ ਨੂੰ, ਤੇ ਮਾਨਿਕਾ ਸਾਹਿਬ ਨੂੰ ਵੀ ਪਤਾ ਲੱਗੇ ਕਿ ਬੁਜ਼ਦਲੀ ਕੀਤੀ ਸੀ ਔਰ ਇਹ ਕੇਸ ਕੀਤਾ ਸੀ, ਇਹਦਾ ਹੁਣ ਅੰਜਾਮ ਕੀ ਹੋਣਾ ਹੈ। ਅੱਛਾ ਜੀ, ਅਗਲੀ ਬੜੀ ਇੰਟਰਸਟਿੰਗ ਖਬਰ ਵੀ ਹੈ ਔਰ ਤੁਹਾਡੇ ਵਾਸਤੇ ਬਿਲਕੁਲ ਜਿਹੜੀ ਹੈ ਨਾ ਮੈਂ ਕਹਾਂਗਾ ਕਿ ਪੂਰੀ ਤਵੱਜੋ ਵਾਲੀ ਖਬਰ ਹੈ। ਉਹ ਖਬਰ ਇਹ ਹੈ ਕਿ ਅਜਮਲ ਜਾਮੀ ਸਾਹਿਬ ਕਿਬਲਾ ਨੇ ਇਹ ਤਬਸਰਾ ਕੀਤਾ ਕਿ ਸਟੈਬਲਿਸ਼ਮੈਂਟ ਜਿਹੜੀ ਹੈ, ਉਹਨੇ ਮੈਨੂੰ ਦੱਸਿਆ ਪਾਕਿਸਤਾਨ ਦੀ ਸਟੈਬਲਿਸ਼ਮੈਂਟ ਨੇ ਅਜਮਲ ਜਾਮੀ ਸਾਹਿਬ ਨੂੰ ਕਿ ਇਹ ਜਿਹੜੀ ਮੁਸਲਿਮ ਲੀਗ ਨੂਨ ਦੀ ਇੱਕ ਤੇ ਹਕੂਮਤ ਮੁੱਦਤ ਪੂਰੀ ਕਰਦੀ ਨਜ਼ਰ ਨਹੀਂ ਆ ਰਹੀ, ਤੇ ਦੂਜਾ 2-3 ਮਹੀਨਿਆਂ ਦੇ ਵਿੱਚ ਹਾਲਾਤ ਮਜ਼ੀਦ ਖਰਾਬ ਹੋ ਜਾਣੇ ਨੇ। ਔਰ ਜਦੋਂ ਹਾਲਾਤ ਖਰਾਬ ਹੋ ਜਾਣੇ ਨੇ ਮਤਲਬ ਕਿ ਜਿਹੜੀ ਮਹਿੰਗਾਈ ਹੋ ਰਹੀ ਹੈ, ਬਿਜਲੀ 100 ਰੁਪਏ ਤੋਂ ਉੱਤੇ ਚਲੀ ਜਾਣੀ ਹੈ, ਖੰਡ ਹੁਣ ਐਕਸਪੋਰਟ ਕਰ ਰਹੇ ਨੇ, ਖੰਡ ਦਾ ਮਤਲਬ ਚੀਨੀ, ਸ਼ੂਗਰ, ਉਹ ਵੀ ਮਹਿੰਗੀ ਹੋ ਜਾਣੀ ਹੈ। ਮਤਲਬ ਕਿ ਆਟੇ ਦੀਆਂ ਮਿੱਲਾਂ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ 5ਵਾਂ ਦਿਨ ਹੈ ਉਹ ਸਟ੍ਰਾਈਕ ਤੇ ਨੇ, 4 ਦਿਨ ਹੋ ਗਏ ਨੇ ਪਹਿਲਾਂ ਹੀ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਮੈਂਟ ਦੀਆਂ ਫੈਕਟਰੀਆਂ ਸਟ੍ਰਾਈਕ ਤੇ ਨੇ। ਅੱਜ ਮੈਂ ਜਦੋਂ ਦੀ ਤੁਹਾਡੇ ਨਾਲ ਗੱਲ ਕਰ ਰਿਹਾ 100 ਵੱਡੀਆਂ ਲਾਰਜ ਸਕੇਲ ਕੰਪਨੀਆਂ, ਮੈਨੂਫੈਕਚਰਿੰਗ ਯੂਨਿਟਸ ਜਿਨ੍ਹਾਂ ਦੇ ਵਿੱਚ ਸਨਅਤੀ ਸਮਾਨ ਬਣਦਾ ਸੀ, ਉਹ 100 ਵੱਡੀਆਂ ਫੈਕਟਰੀਆਂ, ਜਿਹਦਾ ਮਤਲਬ ਹਰ ਫੈਕਟਰੀ 'ਚ ਹਜ਼ਾਰਾਂ ਦੀ ਤਾਦਾਦ 'ਚ ਵੱਡੀਆਂ ਫੈਕਟਰੀਆਂ ਸਨ ਨਾ, ਲੋਕੀ ਮਜ਼ਦੂਰੀ ਕਰਦੇ ਸਨ। ਇਹਦਾ ਮਤਲਬ ਅਗਰ 100 ਨੇ ਤਾਂ ਲੱਖਾਂ ਦੀ ਤਾਦਾਦ 'ਚ ਮਜ਼ਦੂਰ ਬੇਰੁਜ਼ਗਾਰ ਹੋਇਆ ਉੱਥੋਂ। ਉਹ ਫੈਕਟਰੀਆਂ ਬੰਦ ਹੋ ਗਈਆਂ ਪਾਕਿਸਤਾਨ 'ਚ। ਇਹ ਅਜਮਲ ਜਾਮੀ ਸਾਹਿਬ ਕਹਿ ਤੇ ਠੀਕ ਰਹੇ ਨੇ, ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਔਰ ਇਹ ਤੇ ਇਮਰਾਨ ਖਾਨ ਵੀ ਦੱਸ ਰਿਹਾ ਕਿ ਇਹ ਹਾਲਾਤ 2-3 ਮਹੀਨੇ 'ਚ ਇਹਨਾਂ ਦੇ ਕਾਬੂ ਤੋਂ ਨਿਕਲ ਜਾਣੇ ਤੇ ਹਾਲਾਤ ਬੜੇ ਹੋ ਜਾਣੇ ਨੇ ਖਰਾਬ। ਤੇ ਉਹ ਇਹ ਕਹਿ ਰਹੇ ਨੇ ਕਿ ਹੁਣ ਚੌਧਰੀ ਸਾਹਿਬ ਇਹ ਸੋਚ ਰਹੇ ਨੇ ਕਿ ਜਦੋਂ ਹਾਲਾਤ ਖਰਾਬ ਹੋ ਗਏ ਤੇ ਅਸੀਂ ਉਦੋਂ ਮਾਰਸ਼ਲ ਲਾ ਲਾਵਾਂਗੇ, ਐਮਰਜੈਂਸੀ ਲਾਵਾਂਗੇ ਜਾਂ ਮਾਰਸ਼ਲ ਲਾ ਲਾਵਾਂਗੇ। ਇਸੇ ਤੋਂ ਤੁਸੀਂ ਵੇਖਿਆ ਕਿ ਐਕਸਟੈਂਸ਼ਨ ਮੈਂ ਤੇ ਸਾਰਿਆਂ ਨੂੰ ਐਕਸਟੈਂਸ਼ਨ ਦੇਣਾ ਚਾਹੁੰਦਾ। ਰਾਣਾ ਸਨਾਉੱਲਾ ਨੇ ਕਿਹਾ ਸਾਰਿਆਂ ਨੂੰ ਹੀ ਦੇ ਦਿਓ। ਆਜ਼ਮ ਨਜ਼ੀਰ ਤਾਰੜ ਸਾਹਿਬ ਨੇ ਕਿਹਾ ਕਿ ਐਕਸਟੈਂਸ਼ਨ ਦੀ ਗੱਲ ਬਾਕੀ ਹੋ ਰਹੀ ਹੈ, ਕਾਰਡਸ ਹੈ ਨੇ ਐਕਸਟੈਂਸ਼ਨ ਦੇ, ਅਸੀਂ ਦੇਣਾ ਚਾਹੁੰਦੇ ਐਕਸਟੈਂਸ਼ਨ। ਔਰ ਅਗਲੇ ਪਾਸੇ ਜਨਾਬ ਜਵੇਦ ਲਤੀਫ ਆਂਦਾ ਸਾਨੂੰ ਤੇ ਐਵੇਂ ਹੀ ਹਕੂਮਤ ਚਲਾਇਆ ਨੇ, ਸਾਡੇ ਨਾਲ ਧੋਖਾ ਹੋਇਆ। ਇਹ ਸਾਰਾ ਕੁਝ ਤੇ ਇਮਰਾਨ ਖਾਨ ਨੂੰ ਮਸ਼ਹੂਰ ਕਰਨ ਲਈ ਕੀਤਾ ਗਿਆ। ਅਫਸਾਰ ਆਲਮ ਵੀ ਇਹੀ ਆਂਦਾ ਹੈ ਔਰ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਵੀ ਇਹੋ ਜਿਹੀ ਸਟੇਟਮੈਂਟਾਂ ਦੇ ਰਹੇ ਨੇ। ਔਰ ਸ਼ਬਾਜ਼ ਸ਼ਰੀਫ ਆਖਦਾ ਮੈਂ ਪ੍ਰੈਸ਼ਰ ਨਹੀਂ ਲਵਾਂਗਾ, ਮੈਂ ਰਿਜ਼ਾਈਨ ਕਰ ਦਿਆਂਗਾ। ਉੱਧਰੋਂ ਇਰਫਾਨ ਸਦੀਕੀ ਸਾਹਿਬ ਨੂੰ ਲਾਂਚ ਕਰ ਦਿੱਤਾ। ਉਹ ਆਂਦੇ ਨੇ ਰਾਹੀਲ ਸ਼ਰੀਫ ਜਿਹੜਾ ਉਹ ਐਕਸਟੈਂਸ਼ਨ ਮੰਗਦਾ ਸੀ, ਉਹ ਵੀ ਕੋਈ ਪੈਗਾਮ ਦੇ ਰਿਹਾ ਸ਼ਾਇਦ ਉੱਥੋਂ। ਇਹ ਨੂਨ ਲੀਗ ਨੂੰ ਹੁਣ ਆਪਣੀ ਪੈ ਗਈ ਹੈ, ਨਫਸਾ ਨਫਸੀ ਪੈ ਗਈ ਹੈ। ਹੋ ਤੇ ਵਾਕਈ ਇਸੇ ਪਾਸੇ ਨੂੰ ਕੰਮ ਰਿਹਾ।
ਦੂਜੇ ਪਾਸੇ ਅਗਰ ਵੇਖੋ ਤੇ ਕਰਜ਼ਾ ਤੇ ਲੱਭਾ IMF ਤੋਂ, ਲੇਕਿਨ ਜਿਹੜੀਆਂ ਸ਼ਰਤਾਂ ਨਾਲ ਲੱਭਾ, ਜਿਹੜੀ ਆਬਜ਼ਰਵੇਸ਼ਨ ਨਾਲ ਲੱਭਾ, ਉਹ ਵੀ ਤੁਹਾਨੂੰ ਗਾਂ ਦੱਸਦੇ ਹਾਂ। ਤੇ ਕਹਿਣ ਦਾ ਮਤਲਬ ਅਜਮਲ ਜਾਮੀ ਸਾਹਿਬ ਦੇ ਕੋਲ ਇਹ ਜਿਹੜੀ ਨਿਊਜ਼ ਹੈ ਇਹ ਕੋਈ ਗਲਤ ਨਿਊਜ਼ ਨਹੀਂ। ਅਸੀਂ ਵੀ ਬੜੀ ਚਿਰ ਦਾ ਤੁਹਾਨੂੰ ਇਹਦੇ ਨਾਲ ਦਾ, ਚਲੋ ਇਹਨਾਂ ਲਫ਼ਜ਼ਾਂ ਦੇ ਵਿੱਚ ਨਹੀਂ, ਲੇਕਿਨ ਰਲਦੀ ਮਿਲਦੀ ਗੱਲ ਤੁਹਾਨੂੰ ਦੱਸਦੇ ਹਾਂ ਕਿ ਇਹ ਕੰਮ ਚੱਲਣਾ ਨਹੀਂ, ਇਹ ਕੰਪਨੀ ਚੱਲਣੀ ਨਹੀਂ ਹੈ। ਤੇ ਇਹ ਫਿਰ ਕੰਪਨੀ ਬਹਾਦਰ ਨੇ ਜਾਂ ਮਾਰਸ਼ਾਲਾ ਲਾਣਾ ਹੈ ਜਾਂ ਐਮਰਜੈਂਸੀ ਲਾਉਣੀ ਹੈ। ਤੇ ਹਜ਼ੂਰ ਚੇਤੇ ਕਰੋ ਜਦੋਂ ਮੈਨੂੰ ਕੁੱਟਦੇ ਮਾਰਦੇ ਸੋ, ਤੇ ਮੈਂ ਤਾਂ ਤੁਹਾਨੂੰ ਉਦੋਂ ਹੀ ਆਖਿਆ ਸੀ ਵੀ ਐਵੇਂ ਇੰਨੀਆਂ ਲੰਮੀਆਂ ਚੌੜੀਆਂ ਗਾਲਾਂ ਖਾ ਕੇ ਕੰਮ ਕਰੋਗੇ, ਹੁਣੇ ਹੀ ਕਰ ਲਓ। ਤੇ ਕੰਮ ਤੇ ਇਹ ਜ਼ਾਹਿਰ ਹੈ ਬੁਰਾ ਹੈ ਦੀ, ਮੈਂ ਜ਼ਾਹਿਰ ਐਸੀ ਸਪੋਰਟ 'ਚ ਨਹੀਂ ਕਰ ਸਕਦੇ ਮਾਰਸ਼ਾਲਾ ਦੀ, ਲੇਕਿਨ ਇਹ ਕੰਮ ਇਹਨਾਂ ਚੋਰਾਂ ਨੂੰ ਮਸਲਤ ਨਾ ਕਰੋ। ਤੇ ਹੁਣ ਜਾਮੀ ਸਾਹਿਬ ਵੀ ਉਹੀ ਗੱਲ ਦੱਸਣ ਡਏ ਨੇ, ਤੇ ਮੈਨੂੰ ਇਹ ਗੱਲ ਜਿਹੜੀ ਹੈ ਨਾ, ਉਹ ਆਂਦੇ ਹੁੰਦੇ ਨੇ ਗੱਲ ਠਾਣੇ ਹੀ ਮੁੱਕਣੀ ਹੈ। ਇਹ ਗੱਲ ਮੈਨੂੰ ਠਾਣੇ ਹੀ ਮੁੱਕਦੀ ਨਜ਼ਰ ਆਉਂਦੀ ਹੈ, ਇਹ ਇੱਥੇ ਮੁੱਕਦੀ ਮੈਨੂੰ ਨਜ਼ਰ ਆਉਣ ਨਹੀਂ ਰਹੀ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਵੀ ਇੱਦਾਂ ਮਿਲਦੀ ਜੁਲਦੀ ਹੈ। ਮੁਨੀਫ ਫਾਰੂਕ ਸਾਹਿਬ ਨੇ ਆਖਿਆ ਕਿ ਜਿਹੜੀ ਐਸਟੈਬਲਿਸ਼ਮੈਂਟ ਹੈ ਨਾ, ਇਹ ਮੈਂ ਨਹੀਂ ਆਖਣ ਡਿਆ, ਇਹ ਮੈਂ ਐਸਟੈਬਲਿਸ਼ਮੈਂਟ ਨੂੰ ਨਹੀਂ ਆਖਣ ਡਿਆ, ਇਹ ਮੁਨੀਫ ਫਾਰੂਕ ਸਾਹਿਬ ਆਖਣ ਡਏ ਨੇ, ਜਿਹੜੇ ਉਹਨਾਂ ਦੇ ਆਪਣੇ ਘਰ ਦੇ ਬੰਦੇ ਨੇ। ਉਹਨਾਂ ਆਖਿਆ ਕਿ ਐਸਟੈਬਲਿਸ਼ਮੈਂਟ ਵਾਸਤੇ ਆਵਾਮ ਦੀ ਕੋਈ ਅਹਿਮੀਅਤ ਨਹੀਂ ਹੈ। ਐਸਟੈਬਲਿਸ਼ਮੈਂਟ ਜਿਹੜਾ ਹੈ ਉਹ ਆਵਾਮ ਕੀ ਸੋਚਦੀ ਹੈ, ਕੀ ਕਰਦੀ ਹੈ, ਇਹਦੇ ਨਾਲ ਉਹਨਾਂ ਨੂੰ ਕੋਈ ਪਰਵਾਹ ਨਹੀਂ। ਆਵਾਮ ਕਿਹੜੇ ਪਾਸੇ ਖਲੋਤੀ, ਆਵਾਮ ਨੇ ਕਿੱਥੇ ਵੋਟ ਦਿੱਤੇ ਨੇ, ਆਵਾਮ ਦੇ ਵਿੱਚ ਕੌਣ ਪਾਪੂਲਰ ਹੈ, ਆਵਾਮ ਨੂੰ ਕੀ ਪਸੰਦ ਹੈ, ਆਵਾਮ ਨੂੰ ਕੀ ਪਸੰਦ ਨਹੀਂ ਹੈ, ਉਹਦੀ ਅਹਿਮੀਅਤ ਨਹੀਂ ਹੈ। ਐਸਟੈਬਲਿਸ਼ਮੈਂਟ ਨੇ ਆਪਣਾ ਇੱਕ ਨਜ਼ਰੀਆ ਬਣਾਇਆ ਹੋਇਆ ਹੈ ਔਰ ਉਹਨਾਂ ਨੇ ਉਹ ਕਰਨਾ ਹੈ। ਆਵਾਮ ਇਮਰਾਨ ਖਾਨ ਨਾਲ ਖਲੋਤੀ ਹੈ, ਕਿਹਨੂੰ ਵੋਟ ਦਿੰਦੇ, ਐਸਟੈਬਲਿਸ਼ਮੈਂਟ ਦਾ ਮਸਲਾ ਨਹੀਂ ਹੈ। ਐਸਟੈਬਲਿਸ਼ਮੈਂਟ ਦੇ ਉੱਤੇ ਅਵਾਮੀ ਰਾਏ ਦਾ ਕੋਈ ਅਸਰ ਰਸੂਖ ਨਹੀਂ ਹੈਗਾ। ਮਤਲਬ ਦੂਸਰੇ ਲਫ਼ਜ਼ਾਂ ਦੇ ਵਿੱਚ ਮੁਨੀਫ ਫਾਰੂਕ ਸਾਹਿਬ ਇਹ ਕਹਿਣਾ ਚਾਹ ਰਹੇ ਨੇ ਕਿ ਐਸਟੈਬਲਿਸ਼ਮੈਂਟ ਜਿਹੜੀ ਹੈ ਆਵਾਮ ਨੂੰ ਕੀੜਾ ਮਕੌੜਾ ਸਮਝਦੀ ਹੈ। ਉਹ ਸਮਝਦੀ ਹੈ ਕਿ ਆਵਾਮ ਜਿਹੜੇ ਕਮੀ ਕਾਰ ਹੀ ਨੇ, ਇਹ ਜੋ ਕਹਿੰਦੇ ਨੇ ਕਹਿਣ ਦਿਓ, ਚਾਰ ਛੱਤਰ ਮਾਰਾਂਗੇ ਔਰ ਆਪਣੀ ਮਰਜ਼ੀ ਨਾਲ ਜੋ ਦਿਲ ਕਰੇਗਾ ਉਹ ਕਰਾਂਗੇ। ਇਹ ਮੈਂ ਨਹੀਂ ਫਿਰ ਕਹਿਣ ਡਿਆ, ਜ਼ਾਹਿਰ ਹੈ ਮੁਨੀਫ ਫਾਰੂਕ ਸਾਹਿਬ ਕਹਿਣ ਡਏ ਨੇ। ਮੇਰੇ ਤੇ ਤੁਹਾਨੂੰ ਬੜਾ ਗੁੱਸਾ ਚੜ੍ਹ ਜਾਣਾ। ਤੇ ਇਹ ਮਾਮਲਾ ਹੁਣ ਤੁਸੀਂ ਆਪ ਹੀ ਵੇਖ ਲਓ ਕਿ ਇਹ ਮੁਨੀਫ ਫਾਰੂਕ ਸਾਹਿਬ ਹੋਣ ਜਾਂ ਅਜਮਲ ਜਾਮੀ ਸਾਹਿਬ ਹੋਣ, ਇਹ ਮੈਂ ਨਹੀਂ ਸਮਝਦਾ ਵੀ ਇਹ ਤਜਜ਼ੀਆ ਇਹਨਾਂ ਵਿਚਾਰਿਆਂ ਆਪਣੀ ਮਰਜ਼ੀ ਨਾਲ ਕੀਤਾ ਹੈ। ਦੋਵੇਂ ਦੋਸਤ ਮੇਰੇ ਲਈ ਕਾਬਲੇ ਇhtਰਾਮ ਨੇ, ਲੇਕਿਨ ਜ਼ਾਹਿਰ ਹੈ ਇਹਨਾਂ ਤੱਕ ਇਹ ਇਤਲਾਵਾਂ ਦਿੱਤੀਆਂ ਗਈਆਂ ਨੇ। ਅਜਮਲ ਜਾਮੀ ਸਾਹਿਬ ਕੋਲੋਂ ਇਹ ਗੱਲ ਕਰਵਾਈ ਗਈ ਹੈ ਕਿ ਤੁਸੀਂ ਇਹ ਗੱਲ ਕਰ ਦਿਓ ਕਿ ਐਮਰਜੈਂਸੀ ਲੱਗ ਜਾਣੀ, ਹਾਲਾਤ ਖਰਾਬ ਹੋ ਜਾਣੇ ਤਾਂ ਕਿ ਰਾਹ ਹਮਵਾਰ ਹੋਵੇ। ਤੇ ਮੁਨੀਫ ਫਾਰੂਕ ਸਾਹਿਬ ਕੋਲੋਂ ਵੀ ਇਹ ਗੱਲ ਕਰਵਾਈ ਗਈ ਹੈ। ਤੇ ਇਹ ਅੱਗੋਂ ਜਿਹੜੇ ਮਾਮਲਾਤ ਨੇ ਉਹ ਤੁਹਾਡੇ ਸਾਹਮਣੇ ਨੇ, ਜੋ ਕੁਝ ਵੀ ਹੋ ਰਿਹਾ। ਅੱਛਾ ਜੀ, ਅਗਲੀ ਖਬਰ ਇਹ ਕਿ ਨਵਾਜ਼ ਸ਼ਰੀਫ ਸਾਹਿਬ ਦੇ ਬਾਰੇ ਖਬਰ ਦਿੱਤੀ ਗਈ ਹੈ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਉਹਦੇ ਤੋਂ ਨਵਾਜ਼ ਸ਼ਰੀਫ ਸਾਹਿਬ ਨੂੰ ਬੜੀ ਹੈਰਾਨੀ ਹੋਈ ਹੈ, ਨਵਾਜ਼ ਸ਼ਰੀਫ ਸਾਹਿਬ ਨੂੰ ਹੈਰਤ ਹੋਈ ਹੈ। ਜਨਾਬ ਜਾਨ ਦੀ ਅਮਾਨ ਪਾਉਂਦੇ ਆ ਮੇਰੇ ਬਜ਼ੁਰਗ ਨੇ, ਵੱਡੇ ਨੇ, ਮੈਂ ਬਿਲਕੁਲ ਕੋਈ ਬਦਤਮੀਜ਼ੀ ਨਹੀਂ ਕਰਨਾ ਚਾਹੁੰਦਾ, ਸਾਡੇ ਤੋਂ ਉਮਰ 'ਚ ਵੱਡੇ ਨੇ, ਪੋਲੀਟੀਕਲ ਲੀਡਰ ਵੀ ਨੇ, ਜਿਹੋ ਜਿਹੇ ਵੀ ਨੇ, ਇਸ ਲਈ ਕੋਈ ਬਦਤਮੀਜ਼ੀ ਨਹੀਂ, ਸਿਰਫ ਜੁਮਲਾ ਬਣਦਾ ਇਸ ਲਈ ਕਹਿ ਰਹੇ ਹਾਂ ਕਿ ਜਨਾਬ ਜੇ ਹੈਰਤ ਦੀ ਜਗ੍ਹਾ 'ਤੇ ਥੋੜ੍ਹੀ ਜਿਹੀ ਗੈਰਤ ਕਰ ਲਓ, ਤੇ ਹੈਰਤ ਦੀ ਬਜਾਏ ਗੈਰਤ ਕਰਕੇ ਭਰਾ ਨੂੰ ਤੇ ਆਪਣੀ ਬੇਟੀ ਨੂੰ ਆਖੋ ਵੀ ਅਸਤੀਫਾ ਦੇਵੋ, ਨਵੇਂ ਇਲੈਕਸ਼ਨ ਜਾਓ, ਤੇ ਨਾ ਤੁਹਾਨੂੰ ਹੈਰਤ ਕਰਨੀ ਪਵੇ, ਨਾ ਆਵਾਮ ਦਾ ਜਿਹੜਾ ਤਰਾਹ ਨਿਕਲਿਆ ਉਹ ਹੋਵੇ, ਨਾ ਬਿੱਲ ਬਿਜਲੀ ਦੇ, ਨਾ ਮਸਜਿਦਾਂ ਨੂੰ ਤਾਲੇ ਵੱਜਣ, ਨਾ ਇਹ ਸਾਰਾ ਕੁਝ ਹੋਵੇ ਜਿਹੜਾ ਮੁਲਕ ਦੇ ਵਿੱਚ ਹੋਣ ਡਿਆ। ਤੇ ਜਨਾਬ ਹੈਰਤ ਨਾ ਕਰੋ, ਤੁਸੀਂ ਮੇਰੇ ਬਜ਼ੁਰਗ ਹੋ, ਵੱਡੇ ਹੋ, ਮਾਜ਼ਰਤ ਨਾਲ, ਵਿਦ ਆਲ ਡਿਊ ਰਿਸਪੈਕਟ ਥੋੜ੍ਹੀ ਜਿਹੀ ਗੈਰਤ ਕਰੋ ਜਨਾਬ, ਤੇ ਮਾਮਲਾ ਅੱਗੇ ਚਲਾਓ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਜਿਹੜੀਆਂ ਜ਼ਿੰਦਗੀ ਬਚਾਉਣ ਵਾਲੀਆਂ ਲਾਈਫ ਸੇਵਿੰਗ ਡਰੱਗਸ ਨੇ ਨਾ, ਉਹ ਇੰਨੀਆਂ ਕੁ ਮਹਿੰਗੀਆਂ ਹੋ ਗਈਆਂ ਨੇ ਕਿ ਕੋਈ ਡਾਕਟਰ ਕੁਝ ਦੱਸ ਰਹੇ ਨੇ ਕਿ 400% ਤੋਂ ਵੀ ਜ਼ਿਆਦਾ ਉਹਨਾਂ ਦੀ ਕੀਮਤ ਵੱਧ ਗਈ ਹੈ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੋਇਆ ਕਿ ਗਰੀਬ ਆਦਮੀ ਹੁਣ ਅਗਰ ਮਰ ਰਿਹਾ ਹੋਏ ਤੇ ਲਾਈਫ ਸੇਵਿੰਗ ਡਰੱਗਸ ਉਹਦੀ ਪਹੁੰਚ ਤੋਂ ਬਾਹਰ ਹੈ, ਤੇ ਉਹ ਫਿਰ ਇਹੀ ਆਖੇਗਾ ਵੀ ਚਲੋ ਮਾਰੀ ਜਾਓ, ਫਿਰ ਚੁੱਪ ਕਰਕੇ ਡਾਕਟਰ ਦਵਾਈ ਲਿਖ ਕੇ ਦੇਗਾ, ਉਹ ਬਾਹਰ ਜਾਏਗਾ, ਉਹਦਾ ਜਿਹੜਾ ਲਵਾਹਕੀਨ ਦੇ ਵਿੱਚੋਂ ਕੋਈ ਹੋਏਗਾ ਤੇ ਚੁੱਪ ਕਰਕੇ ਵਾਪਸ ਆ ਜਾਏਗਾ, ਬੰਦੇ ਨੂੰ ਮਰਦਾ ਛੱਡ ਦੇਗਾ। ਤੇ ਇਸ ਵਾਸਤੇ ਮੈਂ ਹਕੂਮਤ ਵਕਤ ਨੂੰ ਆਖਾਂਗਾ ਵੀ ਉਹਨਾਂ ਜ਼ੁਲਮ ਕਰੋ ਜਿੰਨਾ ਕੱਲ੍ਹ ਨੂੰ ਰੱਬ ਦੇ ਹਜ਼ੂਰ ਜਾ ਕੇ ਜਵਾਬ ਦੇ ਲੈਣਾ ਹੈ। ਇਹ ਸਾਰਾ ਕੁਝ ਜੋ ਕਰ ਰਹੇ ਹੋ ਇਹ ਬੜੀ ਹੀ ਅਫਸੋਸ ਦੀ ਗੱਲ ਹੈ। ਅਗਲੀ ਖਬਰ ਤੁਹਾਡੇ ਸਾਹਮਣੇ ਮੈਂ ਪਹਿਲਾਂ ਜ਼ਿਕਰ ਕੀਤਾ, ਲੇਕਿਨ ਉਹਦੀ ਤਫਸੀਲ ਦੱਸਦੇ ਹਾਂ ਕਿ ਮੁਲਕ ਦੇ ਵਿੱਚ 100 ਲਾਰਜ ਮੈਨੂਫੈਕਚਰਿੰਗ ਸੈਕਟਰ ਜਿਹੜੀਆਂ ਨਾ, ਲਾਰਜ ਸਕੇਲ ਦੀਆਂ ਫੈਕਟਰੀਆਂ, ਜਿਨ੍ਹਾਂ ਦੇ ਵਿੱਚ ਇੱਕ ਫੈਕਟਰੀ 'ਚ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਨੇ, ਉਹ 100 ਦੇ ਕਰੀਬ ਬੰਦ ਹੋ ਗਈਆਂ। ਅਸੀਂ ਨਹੀਂ ਆਖਣ ਡਏ, ਫਿਰ ਮੀਡੀਆ ਆਖਣ ਡਿਆ, ਔਰ 100 ਫੈਕਟਰੀਆਂ ਬੰਦ ਹੋ ਗਈਆਂ, ਜਿਹਦਾ ਮਤਲਬ ਲੱਖਾਂ ਲੋਕ ਜਿਹੜੇ ਬੇਰੁਜ਼ਗਾਰ ਹੋ ਗਏ ਨੇ, ਉਹਨਾਂ ਕੋਲ ਨੌਕਰੀਆਂ ਨਹੀਂ। ਸੋਚੋ ਇਸ ਅਫਰਾ ਤਫਰੀ ਔਰ ਮਹਿੰਗਾਈ ਦੇ ਜ਼ਮਾਨੇ 'ਚ ਉਹ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰ ਰਹੇ ਹੋਣਗੇ, ਉਹ ਆਪਣੀ ਜ਼ਿੰਦਗੀ ਅੱਗੇ ਕਿਵੇਂ ਲੈ ਕੇ ਚੱਲ ਰਹੇ ਹੋਣਗੇ, ਉਹਨਾਂ ਦੇ ਨਾਲ ਇਹ ਸਾਰੇ ਮਾਮਲਾਤ ਜਿਹੜੇ ਹੋ ਰਹੇ ਨੇ ਉਹ ਕਿਵੇਂ ਜੀ ਰਹੇ ਹੋਣਗੇ, ਰੋਟੀ ਕਿੱਥੋਂ ਪੂਰੀ ਕਰਦੇ ਹੋਣਗੇ, ਦੂਜੇ ਕੰਮ ਕਿੱਥੋਂ ਪੂਰੇ ਕਰਦੇ ਹੋਣਗੇ ਆਪਣੇ, ਇਹ ਮਾਮਲਾਤ ਨੇ। ਅੱਛਾ ਜੀ, ਮੁਜੀਬੁਰ ਰਹਿਮਾਨ ਸ਼ਾਮੀ ਸਾਡੇ ਬਜ਼ੁਰਗ ਨੇ, ਬੜੇ ਕਾਬਲੇ ਇhtਰਾਮ ਨੇ, ਲੇਕਿਨ ਜ਼ਾਹਿਰ ਹੈ ਉਹਨਾਂ ਨੇ ਇੱਕ ਕਾਲਮ ਲਿਖਿਆ, ਉੱਤੇ ਤਜਜ਼ੀਆ ਕਰਨਾ ਪਏਗਾ। ਉਹਨਾਂ ਨੇ ਇੱਕ ਕਾਲਮ ਲਿਖਿਆ ਜਿਹਦੇ 'ਚ ਉਹਨਾਂ ਨੇ ਜਨਾਬ ਕਾਜ਼ੀ ਫਾਇਜ਼ ਈਸਾ ਸਾਹਿਬ ਦਾ ਇਕਬਾਲ ਬੁਲੰਦ ਕੀਤਾ, ਉਹਨਾਂ ਨੇ ਬੜੀ ਸਤਾਇਸ਼ ਕੀਤੀ ਹੈ।
ਉਹਨਾਂ ਨੇ ਕਿਹਾ ਜੀ ਕਿ ਕਾਜ਼ੀ ਫਾਇਜ਼ ਈਸਾ ਸਾਹਿਬ ਨੇ ਆ ਕੇ ਤੇ ਅਲਮ ਦਾ ਝੰਡਾ ਜਿਹੜਾ ਇਨਸਾਫ ਦਾ ਅਲਮ ਹੈ ਉਹ ਬੁਲੰਦ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਇਸ ਤੋਂ ਪਹਿਲੇ ਜੱਜਿਸ ਜਿਹੜੇ ਨਾ ਮਰਜ਼ੀ ਦੇ ਬੈਂਚ ਬਣਾਉਂਦੇ ਸਨ ਤੇ ਕਾਜ਼ੀ ਸਾਹਿਬ ਨੇ ਹੁਣ ਮਰਜ਼ੀ ਦੇ ਬੈਂਚ ਨਹੀਂ ਬਣਾਏ ਤੇ ਕਾਜ਼ੀ ਸਾਹਿਬ ਨੇ ਜਿਹੜਾ ਉਹ ਆਪਣੀ ਜਿਹੜੀ ਇਖਤਿਆਰ ਸੀ ਉਹ ਡਿਲਿਊਟ ਕਰ ਦਿੱਤਾ ਹੈ ਤੇ ਆਪਣੇ ਇਖਤਿਆਰ ਨੂੰ ਜਿਹੜਾ ਉਹਨਾਂ ਨੇ ਤਿੰਨਾਂ ਜੱਜਾਂ ਨੂੰ ਦੇ ਦਿੱਤਾ ਹੈ, ਜਿਹਦੀ ਵਜ੍ਹਾ ਤੋਂ ਲਾਰਜਰ ਬੈਂਚ ਬਣਿਆ। ਜਨਾਬ ਇਸ ਤਰ੍ਹਾਂ ਨਹੀਂ ਹੈ। ਕਾਜ਼ੀ ਸਾਹਿਬ ਨੇ ਥੋੜ੍ਹਾ ਜਿਹਾ ਤੁਹਾਨੂੰ ਇੱਥੇ ਜਾਣ ਦੀ ਅਮਾਨ ਪਾਵਾਂ ਤੇ ਸ਼ਾਮੀ ਸਾਹਿਬ ਬੜੀ ਅਦਬ ਨਾਲ ਗੁਜ਼ਾਰਿਸ਼ ਹੈ ਬਜ਼ੁਰਗੋ ਤੁਸੀਂ ਕਿ ਜਨਾਬ ਇਸ ਤਰ੍ਹਾਂ ਨਹੀਂ ਹੈ। ਅਗਰ ਕਾਜ਼ੀ ਸਾਹਿਬ ਵਾਕਈ ਏਡੇ ਇਨਸਾਫ ਕਰਨ ਵਾਲੇ ਹੁੰਦੇ ਤੇ ਤਹਿਰੀਕ ਇਨਸਾਫ ਨੂੰ ਸੁਣੇ ਬਗੈਰ ਆਰਓ ਦਾ ਫੈਸਲਾ ਨਾ ਦਿੰਦੇ, ਤਹਿਰੀਕ ਇਨਸਾਫ ਕੋਲੋਂ ਇੰਜ ਬੱਲਾ ਨਾ ਖੋਂਦੇ ਔਰ ਇਲੈਕਸ਼ਨ ਕਮਿਸ਼ਨ ਨੂੰ ਅੱਜ ਨਾ ਕਹਿੰਦੇ ਕਿ ਤੁਸੀਂ ਇੰਟਰਪ੍ਰੀਟੇਸ਼ਨ ਗਲਤ ਕੀਤੀ ਹੈ, ਤਹਿਰੀਕ ਇਨਸਾਫ ਤੇ ਬੈਨ ਨਾ ਕਰਦੇ, ਪੀਟੀਆਈ ਔਰ ਇਮਰਾਨ ਖਾਨ ਦੇ ਹਰ ਕੇਸ ਦੇ ਵਿੱਚ ਭੱਜ ਕੇ ਜਾ ਕੇ ਅੱਗੇ ਨਾ ਬਹਿੰਦੇ, ਇਨਸਾਨੀ ਹਕੂਕ ਦੀ ਖਿਲਾਫਵਰਜ਼ੀ ਦੇ ਉੱਤੇ ਅੱਖਾਂ ਤੇ ਕੰਨ ਬੰਦ ਕਰਕੇ ਨਾ ਬਹਿੰਦੇ, ਲੋਕਾਂ ਨੂੰ ਇਹ ਨਾ ਆਂਦੇ ਮੈਂ ਤਾਂ ਮੀਡੀਆ ਵੇਖਦਾ ਹੀ ਨਹੀਂ, ਕਮਿਸ਼ਨਰ ਪਿੰਡੀ ਲਾਪਤਾ ਹੋਇਆ ਉਹਦੇ ਤੇ ਕੋਈ ਸੋ ਮੋਟੋ ਨਹੀਂ ਲਿਆ, ਬਾਕੀ ਸਾਰੇ ਕੰਮਾਂ ਤੇ ਵੀ ਕੋਈ ਸੋ ਮੋਟੋ ਨਹੀਂ ਲਿਆ, ਅਰਸ਼ਦ ਸ਼ਰੀਫ ਦਾ ਕੇਸ ਦੱਬ ਕੇ ਬੈਠੇ ਨੇ। ਇਹ ਤੇ ਬੰਦਿਆਲ ਸਾਹਿਬ ਨੂੰ ਕਾਬੂ ਕਰਨ ਵਾਸਤੇ ਉਹਨਾਂ ਨੇ ਇਹ ਜੱਜਾਂ ਦੀ ਇੱਕ ਕਮੇਟੀ ਬਣਵਾਈ ਸੀ, ਤਿੰਨਾਂ ਜੱਜਾਂ ਦੀ, ਕਿ ਉਹਨਾਂ ਨੇ ਉਹਦੇ 'ਚ ਉਹ ਫਸੇ ਨੇ ਤੇ ਇਹ ਉਹਨਾਂ ਨੂੰ ਕਰਨਾ ਪਿਆ ਸੀ, ਪਹਿਲਾਂ ਹੀ ਤਜਜ਼ੀਆ ਦੇ ਬੈਠੇ। ਤੇ ਇਸ ਲਈ ਜਨਾਬ ਅਗਰ ਤੁਸੀਂ ਤਾਰੀਫ ਕਰਨੀ ਹੈ ਤੇ ਕਿਸੇ ਹੋਰ ਗੱਲ ਤੇ ਸਰ ਕਰ ਲਓ, ਮਿਹਰਬਾਨੀ ਦੇ ਨਾਲ ਇਹ ਤਾਰੀਫ ਬਣਦੀ ਨਹੀਂ ਹੈ, ਲੇਕਿਨ ਤੁਸੀਂ ਕਰ ਰਹੇ ਹੋ ਤਾਂ ਤੁਹਾਡੀ ਮਰਜ਼ੀ। ਨਾਲ ਅਲੀ ਅਹਿਮਦ ਕੁਰਦ ਸਾਹਿਬ ਨੇ ਇੱਕ ਬੜਾ ਤੱਤਾ ਤਜਜ਼ੀਆ ਕੀਤਾ। ਉਹਨਾਂ ਨੇ ਆਖਿਆ ਕੁਰਦ ਸਾਹਿਬ ਨੇ ਕਿ ਜਨਾਬ ਇਹ ਜਿਸ ਤਰੀਕੇ ਦੇ ਨਾਲ ਬਲੋਚਿਸਤਾਨ ਦੇ ਜਿਹੜੇ ਤਿੰਨੋਂ ਜੱਜ ਨੇ ਉਹਨਾਂ ਨੇ ਜਿਹੜਾ ਭੈੜਾ ਫੈਸਲਾ ਦਿੱਤਾ ਹੈ ਮੀਨ ਮਖਸੂਸ ਨਸ਼ਸਤਾਂ ਤੇ ਉਹਨਾਂ ਨੇ ਸਟੈਬਲਿਸ਼ਮੈਂਟ ਦਾ ਫੈਸਲਾ ਦਿੱਤਾ ਹੈ, ਇਹ ਬੜੀ ਹੀ ਅਫਸੋਸਨਾਕ ਗੱਲ ਹੈ। ਉਹਨਾਂ ਬੜੀ ਜ਼ਬਰਦਸਤ ਗੱਲ ਕੀਤੀ ਹੈ। ਅਸੀਂ ਸਤਾਇਸ਼ ਕਰਦੇ ਕਿ ਬਲੋਚਿਸਤਾਨ ਤੋਂ ਰਹਿਣ ਵਾਲੇ ਇੱਕ ਵੱਡੇ ਵਕੀਲ ਨੇ, ਹਾਲਾਂਕਿ ਵੈਸੇ ਉਹ ਖਾਮੋਸ਼ ਹੀ ਰਹੇ ਨੇ ਸਾਰੇ ਕੰਮ 'ਚ, ਲੇਕਿਨ ਚਲੋ ਆਖਿਰ ਉਹਨਾਂ ਨੇ ਕੋਈ ਗੱਲ ਕਰ ਦਿੱਤੀ ਹੈ ਅਤੇ ਇਹ ਕਾਬਿਲ ਸਤਾਇਸ਼ ਹੈ ਸਾਡੇ ਵਾਸਤੇ। ਅੱਛਾ ਜੀ, ਅੱਗੇ ਤੁਹਾਡੇ ਚਿੱਠੀ ਪੱਤਰ ਰੱਖਦੇ। ਪਰਵੇਜ਼ ਮਨਾਜ਼ ਸਾਹਿਬ ਨੇ ਕਿਹਾ ਹੈ ਕਿ ਅਜ਼ਮਾ ਬੁਖਾਰੀ ਜਦੋਂ ਪੀਪਲਜ਼ ਪਾਰਟੀ ਸੀ ਤੇ ਨਵਾਜ਼ ਸ਼ਰੀਫ ਨੂੰ ਰਾਹ ਦਾ ਏਜੰਟ ਕਹਿੰਦੀ ਸੀ। ਇਹ ਬਹੁਤ ਹੀ ਜ਼ੁਬਾਨ ਦਰਾਜ਼ ਹੈ ਤੇ ਜ਼ੁਬਾਨ ਦਰਾਜ਼ ਥੋੜ੍ਹੀ ਜਿਹਾ ਛੋਟਾ ਲਫ਼ਜ਼ ਹੈ ਭੈਣ ਸਾਡੀ ਵਾਸਤੇ, ਤੇ ਬਸ ਅੱਲਾ ਹੀ ਮਾਫੀ ਕਰੇ। ਮਤਲਬ ਜੇ ਜੰਨਤ ਦੇ ਵਿੱਚ ਇਹ ਮੇਰੀ ਭੈਣ ਨੇ ਕਿਸੇ ਦੀ ਗਵਾਂਢੀ ਬਣਨਾ ਹੈ ਤੇ ਉਹ ਬੰਦਾ ਤੇ ਆਪੇ ਲਿਖ ਕੇ ਦੇ ਦੇਗਾ ਹੱਥ ਜੋੜ ਕੇ ਕਿ ਜਨਾਬ ਮੈਨੂੰ ਤਾਂ ਦੋਜ਼ਖ ਹੀ ਭੇਜ ਦਿਓ, ਕਿਉਂਕਿ ਇਹੋ ਜਿਹੀ ਜੰਨਤ ਨਾਲੋਂ ਤਾਂ ਫਿਰ ਦੋਜ਼ਖ ਹੀ ਚੰਗਾ ਹੋਣਾ ਜਿਹਦੇ 'ਚ ਅਜ਼ਮਾ ਬੁਖਾਰੀ ਭੈਣ ਜਿਹੜੀ ਉਹ ਤੁਹਾਡੀ ਗਵਾਂਢਣ ਹੋਈ। ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੀਆਂ ਮਾਸੀਆਂ ਜਿਹੜੀਆਂ ਨੇ ਉਹਨਾਂ ਦੇ ਕੋਲੋਂ ਤੇ ਜਿਹੜੇ ਟੱਬਰ ਦੇ ਨਿਆਣੇ ਹੁੰਦੇ ਨੇ ਜਾਂ ਮਹੱਲੇ ਦੇ ਨਿਆਣੇ ਨੇ, ਬਲਕਿ ਮਹੱਲੇ ਦੀਆਂ ਕੁਕੜੀਆਂ ਜਿਹੜੀਆਂ ਹੁੰਦੀਆਂ ਉਹ ਵੀ ਪਨਾਹ ਮੰਗਦੀਆਂ ਨੇ ਕਿ ਉਹਨਾਂ ਨੇ ਕਿਸੇ ਨਾ ਕਿਸੇ ਨੂੰ ਵੱਟਾ ਰੋੜਾ ਮਾਰਦੇ ਹੀ ਰਹਿਣਾ। ਅੱਛਾ ਜੀ, ਮਲਿਕ ਮੁਖਤਾਰ ਸਾਹਿਬ ਜਿਹੜੇ ਨੇ ਉਹਨਾਂ ਆਖਿਆ ਕਿ ਸ਼ੌਕਤ ਖਾਨਾ ਹਸਪਤਾਲ ਵਾਸਤੇ ਅਤੀਆ ਜਿਹੜਾ ਫਰਮਾਓ, ਉਹਨਾਂ ਵੀ ਇਹ 'ਤੇ ਆਵਾਜ਼ ਚੁੱਕੀ ਹੈ। ਆਖਿਰ ਤੇ ਤੁਹਾਡੇ ਸਾਹਮਣੇ ਅਸੀਂ ਨੋਸ਼ੀ ਗਿਲਾਨੀ ਸਾਹਿਬਾ ਪਾਕਿਸਤਾਨ ਦੀਆਂ ਬੜੀਆਂ ਵੱਡੀਆਂ ਸ਼ਾਇਰਾ ਨੇ, ਉਹਨਾਂ ਦਾ ਵੀ ਇੱਕ ਪੈਗਾਮ ਤੁਹਾਡੇ ਸਾਹਮਣੇ ਇਸੇ ਸਿਲਸਿਲੇ 'ਚ ਰੱਖਣਾ ਹੈ। ਅੱਗੇ ਹੈ ਜੀ ਕਿ ਸਮਾਜ ਲਈ ਲੜੋ, ਲੜ ਨਹੀਂ ਸਕਦੇ ਤੇ ਲਿਖੋ, ਲਿਖ ਨਹੀਂ ਸਕਦੇ ਤੇ ਬੋਲੋ, ਬੋਲ ਨਹੀਂ ਸਕਦੇ ਤੇ ਚਲੋ ਤੁਸੀਂ ਜਿਹੜੇ ਬੋਲ ਰਹੇ ਨੇ ਉਹਨਾਂ ਦੀ ਮਦਦ ਕਰੋ, ਮਦਦ ਨਹੀਂ ਕਰ ਸਕਦੇ ਤੇ ਉਹਨਾਂ ਦਾ ਹੌਸਲਾ ਹੀ ਵਧਾਓ। ਮਤਲਬ ਜੇ ਕੁਝ ਨਹੀਂ ਕਰ ਸਕਦੇ ਤੇ ਕੁਝ ਨਾ ਕੁਝ ਤਾਂ ਕਰੋ ਨਾ। ਮਤਲਬ ਕਹਿਣ ਦਾ ਕਿ ਤੁਸੀਂ ਅਗਰ ਉਹਨਾਂ ਨੂੰ ਹੌਸਲਾ ਹੀ ਦੇ ਸਕੋ, ਉਹਨਾਂ ਨੂੰ ਡਿੱਗਣ ਨਾ ਦਿਓ, ਉਹਨਾਂ ਦੀ ਹੌਸਲਾ ਅਫਜ਼ਾਈ ਕਰੋ ਤੇ ਇਹ ਵੀ ਤੁਹਾਡੀ ਬੜੀ ਮਿਹਰਬਾਨੀ ਹੋਏਗੀ। ਇਹ ਚੇ ਗਵਾਰਾ ਦਾ ਉਹਨਾਂ ਨੇ ਇੱਕ ਨੋਟ ਜਿਹੜਾ ਸਾਡੇ ਨਾਲ ਸ਼ੇਅਰ ਕੀਤਾ। ਮੈਨੂੰ ਨਹੀਂ ਪਤਾ ਕਿ ਚੇ ਗਵਾਰਾ ਦਾ ਨੋਟ ਹੈ ਕਿ ਨਹੀਂ, ਮੇਰੀ ਨਜ਼ਰ 'ਚੋਂ ਨਹੀਂ ਗੁਜ਼ਰਿਆ। ਇਹ ਸਲਮਾਨ ਅਲਵੀ ਸਾਹਿਬ ਕਹਿ ਰਹੇ ਨੇ ਤੇ ਮੈਂ ਤੁਹਾਡੇ ਸਾਹਮਣੇ ਜਨਾਬ ਰੱਖ ਦਿੱਤਾ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਦੇਰ ਵਾਜ਼ ਡਰਾਮਾ ਸੀਰੀਜ਼ ਜਦੋਂ ਅਸੀਂ ਛੋਟੇ ਹੁੰਦੇ ਸਾਂ ਜਿਹਦੇ ਵਿੱਚ ਕਰੈਕਟਰ ਹੁੰਦਾ ਸੀ ਜਿਹਨੂੰ ਮਾਸੀ ਮੁਸੀਬਤੇ ਆਖਦੇ ਸਨ, ਉਹ ਹੀ ਅਜ਼ਮਾ ਬੁਖਾਰੀ ਸਾਹਿਬਾ ਵਾਸਤੇ ਦਰੁਸਤ ਕਰੈਕਟਰ ਹੈ। ਅਜ਼ਮਾ ਬੁਖਾਰੀ ਸਾਹਿਬਾ ਜਿਹੜੀ ਹੈ ਨਾ, ਉਹ ਭੈਣ ਸਾਡੀ ਇੱਕ ਕੈਫੀਅਤ ਦਾ ਨਾਂ ਹੈ। ਉਹ ਕੈਫੀਅਤ ਕਿਸੇ 'ਤੇ ਵੀ ਤਾਰੀ ਹੋ ਸਕਦੀ ਹੈ। ਮਤਲਬ ਉਹ ਇੱਕ ਸ਼ਖਸੀਅਤ ਨਹੀਂ ਨੇ, ਉਹ ਇੱਕ ਕੈਫੀਅਤ ਨੇ। ਉਹ ਕੈਫੀਅਤ ਤੁਹਾਨੂੰ ਪਤਾ ਹੈ ਕੋਈ ਵੀ ਆਪੇ ਤੋਂ ਬਾਹਰ ਹੋ ਸਕਦਾ ਹੈ। ਇਹ ਭੈਣ ਸਾਡੀ ਜਿਹੜੀ ਹੈ, ਇਹਦਾ ਮਸ਼ੀਨ ਜਿਹੜੀਆਂ ਮਾਵਾਂ ਤੁਹਾਡੀਆਂ ਸੀਂਦੀਆਂ ਨਾ, ਉਹਨਾਂ ਨੂੰ ਪਤਾ ਹੈ ਕਿ ਬਖਾ ਛੋਟਾ ਅਤੇ ਵੱਡਾ ਕੀ ਹੁੰਦਾ ਹੈ। ਇਹ ਭੈਣ ਸਾਡੀ ਦਾ ਨਿੱਕੀ ਹੁੰਦੀਆਂ ਤੋਂ ਬਖਾ ਜਿਹੜਾ ਨਾ ਉਹ ਵੱਡਾ ਰੱਖਿਆ ਘਰ ਵਾਲਿਆਂ ਨੇ। ਇਹ ਬਸ ਮੇਰਾ ਮਤਲਬ ਹੈ ਕੱਪੜੇ ਜਿਹੜੇ ਨਾ ਇਹ ਕੈਂਚੀ ਨਾਲ ਨਹੀਂ ਕੱਟਦੀ ਸਾਡੀ ਭੈਣ, ਬਸ ਬੋਲ ਕੇ ਹੀ ਕੱਟਦੀ ਹੈ। ਅਤੇ ਮੈਂ ਕੱਲ੍ਹ ਵੀ ਤੁਹਾਡੀ ਖਿਦਮਤ 'ਚ ਅਰਜ਼ ਕੀਤਾ ਸੀ, ਮੇਰੀ ਤਾਂ ਭੈਣ ਹੈ, ਮੈਂ ਅਦਬ ਕਰਦਾ ਹਾਂ, ਮੇਰੇ ਲਈ ਅਦਬ ਦੀ ਜਗ੍ਹਾ 'ਤੇ ਨੇ, ਸੇ ਕੋਈ ਗੁਸਤਾਖੀ ਨਾ ਹੋ ਜਾਏ। ਮੈਂ ਸਿਰਫ ਇੰਨਾ ਹੀ ਆਖਾਂਗਾ ਕਿ ਜਿਹੜੀਆਂ ਅਜ਼ਮਾ ਬੁਖਾਰੀ ਸਾਹਿਬਾਂ ਨੇ, ਅਗਰ ਕਦੀ ਤੁਹਾਨੂੰ ਮਿਲਣ ਦਾ ਮੌਕਾ ਮਿਲੇ ਰਿਐਲਿਟੀ ਦੇ ਵਿੱਚ, ਅਤੇ ਭੈਣ ਸਾਡੀ ਜਿਹੜੀ ਹੈ ਨਾ ਉਹ ਮਤਲਬ ਗੋਡੇ ਤੱਕ ਆਉਂਦੀ ਹੈ, ਨਿੱਕੀ ਜੀ ਹੈ, ਅਤੇ ਬਿਲਕੁਲ ਅੱਲਾ ਇਹਨੂੰ ਹਯਾਤੀ ਦੇਵੇ, ਲੰਬੀ ਜ਼ਿੰਦਗੀ ਦੇਵੇ, ਅਤੇ ਜਿਹੜੇ ਇਹਨਾਂ ਦੇ
ਸ਼ੌਹਰ ਨੇ, ਸਾਡੇ ਭਾਈ ਨੇ, ਪ੍ਰਾਹੁਣਾ ਹੈ ਸਾਡਾ, ਜ਼ਾਹਿਰ ਹੈ ਅੱਲਾ ਉਹਨੂੰ ਵੀ, ਮੇਰਾ ਮਤਲਬ ਜੰਤੀ ਆਦਮੀ ਹੈ ਨਾ, ਜੋ ਕੁਝ ਉਹ ਬਰਦਾਸ਼ਤ ਕਰਨ ਡਿਆ ਜਾਂ ਰੋਜ਼ ਕਰਦਾ ਹੋਣਾ, ਉਸ ਤੋਂ ਵੱਡਾ ਜੰਤੀ ਬੰਦਾ ਕੌਣ ਹੋਣਾ ਹੈ। ਅਤੇ ਇਹ ਜਿਹੜੀ ਕੈਫੀਅਤ ਹੈ ਨਾ ਅਜ਼ਮਾ ਬੁਖਾਰੀ ਭੈਣ ਸਾਡੀ ਦੀ, ਉਹਦੀ ਵਜ੍ਹਾ ਇੱਕ ਇਹ ਵੀ ਹੈ ਕਿ ਅਗਰ ਤੁਸੀਂ ਦੇਖੋ ਤਾਂ ਅਜ਼ਮਾ ਬੁਖਾਰੀ ਸਾਹਿਬਾ ਜਦੋਂ ਪੂਰਾ ਸਾਡੀ ਭੈਣ ਨੂੰ ਵੇਖੋ ਨਾ ਪੈਰਾਂ ਤੋਂ ਸਿਰ ਤੱਕ, ਅਤੇ 70% ਬਾਜੀ ਦਾ ਜਿਹੜਾ ਨਾ ਮੂੰਹ ਹੈ, ਮਤਲਬ ਪੂਰੀ ਪਰਸਨੈਲਿਟੀ, 30% ਬਾਕੀ ਹਿੱਸਾ ਹੈ ਬਾਜੀ ਦੇ ਕੋਲ, ਅਤੇ 70% ਬਾਜੀ ਨੂੰ ਰੱਬ ਨੇ ਮੂੰਹ ਦਿੱਤਾ ਹੈ। ਅਤੇ ਉਹਦਾ ਵੀ ਕਸੂਰ ਨਹੀਂ ਮੇਰੀ ਭੈਣ ਦਾ, ਉਹ ਫਿਰ ਉਹਦਾ ਬਰਾਬਰ ਇਸਤੇਮਾਲ ਕਰਦੀ ਹੈ। ਅਤੇ ਹੁਣ ਤੁਸੀਂ ਆਪੇ ਹੀ ਹਿਸਾਬ ਲਾ ਲਓ ਵੀ ਅਸੀਂ ਬੜਾਵਾਂ ਸ਼ਲਾਵਾਂ ਦੇ ਛੋਟੇ ਹੁੰਦਿਆਂ ਬਾਤਾਂ ਸ਼ਾਤਾਂ ਸੁਣਦੇ ਹੁੰਦੇ ਸਾਂ, ਅਤੇ ਇਹ ਬਸ ਹੁਣ ਮੈਂ ਕੀ ਆਖਾਂ, ਚਲੋ ਛੱਡੋ, ਫਿਰ ਵੀ ਸਾਡੀ ਭੈਣ ਹੈ, ਇਸ ਤੋਂ ਜ਼ਿਆਦਾ ਹੁਣ ਗੱਲ ਕਰਨੀ ਜਿਹੜੀ ਉਹ ਮੁਨਾਸਬ ਨਹੀਂ ਹੈ। ਬਹਰਹਾਲ ਅੱਜ ਕੱਲ੍ਹ ਜੱਜਾਂ ਦੇ ਮਗਰ ਪੈ ਗਈ ਹੈ, ਅਤੇ ਇਹ ਉਹਨਾਂ ਰੱਖੀ ਇਸ ਗੱਲ ਵਾਸਤੇ ਵੀ ਜਿਹਦੀ ਹੋਸ਼ ਭਗਾਉਣੀ ਹੈ ਉਹਦੇ ਪਿੱਛੇ ਲਾ ਦਿਓ। ਚੇਤਾ ਕਰੋ ਕਿ ਜਿਸ ਵੇਲੇ ਪੀਪਲਸ ਪਾਰਟੀ 'ਚ ਅਤੇ ਨਵਾਜ਼ ਸ਼ਰੀਫ ਸਾਹਿਬ ਨੂੰ ਕੀ ਆਖਦੀ ਸੀ, ਅਤੇ ਡਾਕੂ ਅਤੇ ਰਾਹ ਅਤੇ ਪਤਾ ਨਹੀਂ ਕੀ ਕੁਛ ਆਖਦੀ ਸੀ, ਲੇਕਿਨ ਹੁਣ ਪੁੱਛੋ ਤਾਂ ਆਉਂਦੇ ਨੇ ਵੀ ਰੱਬ ਨੇ, ਇਹਨਾਂ ਦਾ ਕੌਲ ਇਹ ਹੈ ਵੀ ਜੇ ਰੱਬ ਨੇ ਜ਼ੁਬਾਨ ਦਿੱਤੀ ਹੋਵੇ ਤਾਂ ਬੰਦਾ ਝੂਠਾ ਕਿਵੇਂ ਹੋ ਸਕਦਾ ਹੈ। ਮੂੰਹ 'ਚ ਜ਼ੁਬਾਨ ਹੈ ਨਾ, ਬੋਲਦੇ ਹੋ, ਕੱਲ੍ਹ ਰਾਹ ਬੋਲਦੇ ਸੋ, ਅਤੇ ਅੱਜ ਉਹਨਾਂ ਨੂੰ ਜਿਹੜਾ ਜੀ ਰਾਹੁਲ ਖੰਨਾ ਬੋਲਦੇ ਹੋ, ਜੋ ਦਿਲ ਕਰਦਾ ਬੋਲਦੇ ਹੋ। ਅਤੇ ਬਹਰਹਾਲ ਚਲੋ ਇਹਦੇ ਨਾਲ ਹੀ ਚਲਦੇ ਚਲਦੇ, ਇਹ ਸਾਡੀ ਭੈਣ ਹੈ, ਬੜੀ ਅੱਛੀ ਸ਼ਾਇਰਾ ਹੈ, ਅੱਛਾ ਨਾਂ ਹੈ ਪਾਕਿस्तान ਦਾ, नौशी गिलानी साहबा, इन्हों ने एक अपील की है शौकत खान वास्ते, ये सुनो। अस्सलाम वालेकुम। मेरा नाम नौशी गिलानी है और मेरा तारुफ शायरी, मगर आज मैं आपके सामने इस दरख्वास्त के साथ हाजिर हूँ कि कैंसर के मूजी मर्ज का शिकार मरीजों के मुफ्त इलाज के लिए शौकत खानम कैंसर हॉस्पिटल का हिस्सा बने। इस हॉस्पिटल का क़याम हमारे कायद इमरान खान ने बहुत बरस पहले किया और अवाम उन्नास के ताउन से ही किया, और आज भी इस हॉस्पिटल को हमारी और आपकी मुआवनत की ज़रूरत है, ताकि जैसे पहले हज़ारों लाखों मरीज़ सेहतयाब होकर एक नॉर्मल ज़िंदगी गुजार रहे हैं, आइंदा भी इसका इम्कान पैदा किया जा सके। अपनी इस्तादात के मुताबिक एहतियात देते हुए शौकत खानम कैंसर हॉस्पिटल को याद रखें। जज़ाकल्लाह खैर। मैनू दियो इजाज़त, ते रब रखा।